ਸੋ ਹਰਵਿੰਦਰ ਜੀ, ਗੱਲਬਾਤ ਊਰਜਾ ਦੀ, એનર્ਜੀ ਦੀ ਗੱਲ ਕਰਦੇ ਜਾਈਏ। ਜਿੱਦਾਂ ਸ਼ੁਰੂਆਤ 'ਚ ਆਖਿਆ ਵੀ ਉਸ ਤੋਂ ਬਗੈਰ ਡਿਵੈਲਪਮੈਂਟ ਜਾਂ ਗਰੋਥ ਸੰਭਵ ਨਹੀਂ ਸੀ ਹੋ ਸਕਦੀ। ਆਪਸ ਜੀ ਦੇ ਵਿੱਚ ਇਹਨਾਂ ਦਾ ਕੀ ਰਿਸ਼ਤਾ ਆਪਾਂ ਦੇਖਦੇ ਹਾਂ? ਜੀ ਰਾਜਕਰਨਵੀਰ ਸਿੰਘ, ਤੁਸੀਂ ਵੈਸੇ ਉਹਨੂੰ ਸਮਰਾਈਜ਼ ਕਰ ਹੀ ਦਿੱਤਾ, ਪਰ ਆਪਾਂ ਇਹ ਦੇਖੀਏ ਕਿ ਜੋ ਇੰਡਸਟਰੀਅਲ ਰੈਵੋਲੂਸ਼ਨ ਯੂਰਪ ਤੋਂ ਸ਼ੁਰੂ ਹੁੰਦਾ ਵਾ, ਸਨਅਤੀ ਵਿਕਾਸ, ਤੇ ਉਸ ਸਨਅਤੀ ਜਿਹੜਾ ਪਹਿਲਾਂ ਵਿਕਾਸ ਹੁੰਦਾ ਵਾ, ਉਹਨੂੰ ਚੀਜ਼ਾਂ ਨੂੰ ਚਲਾਉਣ ਵਾਸਤੇ, ਕੰਮਾਂ ਨੂੰ ਕਰਨ ਵਾਸਤੇ ਜਿਹੜੀ ਮੈਨ ਪਾਵਰ, ਮੈਨੂਅਲ ਲੇਬਰ ਹੁੰਦੀ ਸੀ, ਉਹਦੀ ਬਹੁਤ ਲੋੜ ਹੁੰਦੀ ਸੀ। ਆਪਾਂ ਅੱਗੇ ਵੀ ਗੱਲ ਕਰ ਚੁੱਕੇ ਆ ਕਿ ਜਦੋਂ ਬਿਜ਼ਨਸ ਡਿਵੈਲਪ ਹੁੰਦੇ ਆ, ਉਹਦੇ ਵਿੱਚ ਫਿਰ ਆਪਟੀਮਾਈਜ਼ੇਸ਼ਨ ਦੀ ਚੀਜ਼ ਆਉਂਦੀ ਆ, ਆਪਟੀਮਾਈਜ਼ੇਸ਼ਨ ਪ੍ਰੋਸੈਸ ਆਉਂਦੀਆਂ। ਹੁਣ ਆਪਣੇ ਕਾਫੀ ਜਿਹੜੇ ਸਰੋਤੇ ਆ, ਉਹ ਇਸ ਚੀਜ਼ ਤੋਂ ਭਲੀ ਭਾਂਤੀ ਜਾਣੂ ਹੋਣਗੇ ਵੀ ਚਲੋ ਆਪਾਂ ਯੂਰਪ ਤੋਂ ਇੱਕ ਗੱਲ ਸਾਈਡ ਦੇ ਉੱਤੇ ਰੱਖ ਦਈਏ, ਆਪਾਂ ਆਪਣੇ ਪਿੰਡਾਂ ਵੱਲ ਹੀ ਆ ਜਾਈਏ। ਤੇ ਸਭ ਤੋਂ ਪਹਿਲਾਂ ਖੂਹ ਹੁੰਦੇ ਸੀ, ਖੂਹ ਦੇ ਵਿੱਚੋਂ ਪਾਣੀ ਕੱਢਦੇ ਹੁੰਦੇ ਸੀ ਬਲਦਾਂ ਦੇ ਨਾਲ, ਹਨਾ। ਜਿਹੜੇ ਹਲ ਵਾਹੀ ਕਰਦੇ ਹੁੰਦੇ ਸੀ, ਉਹ ਵੀ ਬਲਦਾਂ ਦੇ ਨਾਲ, ਜਾਨਵਰਾਂ ਦੇ ਨਾਲ, ਹਨਾ, ਕਰਦੇ ਹੁੰਦੇ ਸੀ। ਤੇ ਓਵਰ ਦਾ ਟਾਈਮ ਕੀ ਹੁੰਦਾ ਰਾਜਕਰਨ, ਕਿ ਜਦੋਂ ਇਲੈਕਟ੍ਰਿਸਿਟੀ ਆਉਂਦੀ ਆ, ਤੇ ਉਹੋ ਹੀ ਚੀਜ਼ਾਂ ਜਿਹੜੀਆਂ ਖੂਹ ਦੇ ਪਾਣੀ ਵਾਲੀਆਂ ਟਿੰਡਾਂ, ਉਹਦੀ ਮੱਚ ਮੋਰ ਐਫੀਸ਼ੀਐਂਟ ਤੇ ਮੱਚ ਮੋਰ ਪਾਵਰ ਵਾਲੀ ਜਿਹੜੀ ਚੀਜ਼ ਆ, ਉਹ ਮੋਟਰ ਆ ਜਾਂਦੀ ਹੈ, ਹਨਾ। ਸਹੀ ਮੋਟਰ ਗੱਲ। ਦਾ ਪੱਖਾ ਆ ਜਾਂਦਾ, ਹੂੰ ਤੇ ਉਹ ਚੱਲਦੀ ਕਿਹਦੇ ਨਾਲ? ਇਲੈਕਟ੍ਰਿਸਿਟੀ ਨਾਲ, ਬੱਤੀ ਨਾਲ ਚੱਲਦੀ ਆ। ਹੂੰ ਤੇ ਉਸ ਤੋਂ ਬਾਅਦ ਅਸੀਂ ਇਹ ਤਾਂ ਚੀਜ਼ਾਂ ਹੋ ਗਈ ਜਿਹੜੀ ਫਿਕਸ ਹੋ ਗਈ, ਜਿਹੜੀ ਮੂਵੇਬਲ ਆ, ਜਿਨ੍ਹਾਂ ਦੇ ਨਾਲ ਲਗਾਤਾਰ એનર્ਜੀ ਦਾ ਸੋਰਸ ਆਪਾਂ ਬਿਜਲੀ ਨਹੀਂ ਲਾ ਸਕਦੇ, ਉਹਨੂੰ ਵੀ ਕਈ ਇਕਵਿਪਮੈਂਟਸ ਹੁੰਦੀਆਂ, ਜਿੱਦਾਂ ਤੁਸੀਂ ਟਰਾਂਸਪੋਰਟੇਸ਼ਨ ਹੋ ਗਈ ਆ ਤੁਹਾਡੀ, ਤੁਸੀਂ ਟਰੈਕਟਰ ਦੀ ਅਸੀਂ ਪਹਿਲਾਂ ਗੱਲ ਕੀਤੀ, ਜਾਂ ਹੋਰ ਉੱਡਣ ਵਾਲੀਆਂ ਹਵਾਈ ਜਹਾਜ਼ ਹੋ ਗਏ, ਜਾਂ ਏਦਾਂ ਦੀ ਹੋਰ ਚੀਜ਼ਾਂ, ਜਿਨ੍ਹਾਂ ਨੂੰ ਲਗਾਤਾਰ ਸੋਰਸ ਦੇ ਨਾਲ ਜੁੜੇ ਰਹਿਣਾ ਉਹਨਾਂ ਦਾ ਸੰਭਵ ਨਹੀਂ ਹੈ, ਤੇ ਉਹਨਾਂ ਦੇ ਵਾਸਤੇ ਜਿਹੜੇ એનર્ਜੀ ਆ, ਉਹਨਾਂ ਦੇ ਆਪਣੇ ਸੋਰਸ ਡਿਵੈਲਪ ਹੋਏ। ਜੀ। ਕਿਉਂਕਿ ਜਦੋਂ એનર્ਜੀ ਆਉਂਦੀ ਆ, ਤੇ ਹਰ ਇੱਕ ਫੀਲਡ ਦੇ ਵਿੱਚ ਉਹ ਆਪਣਾ ਪ੍ਰਭਾਵ ਪਾਉਂਦੀ ਆ, ਹਨਾ। ਜੇ ਰਹਿਣ ਵਾਸਤੇ, ਘਰਾਂ ਨੂੰ ਰੋਸ਼ਨਾਉਣ ਵਾਸਤੇ ਇਲੈਕਟ੍ਰਿਸਿਟੀ ਦੀ ਲੋੜ ਆ, ਬਲਬਾਂ ਦੀ ਲੋੜ ਆ, ਘਰਾਂ ਦੇ ਕੰਮ ਕਰਨ ਨੂੰ ਇਲੈਕਟ੍ਰਿਸਿਟੀ, ਤੇ ਟਰਾਂਸਪੋਰਟੇਸ਼ਨ ਵਾਸਤੇ ਮੋਬਾਈਲ ਫਿਊਲ, ਮੋਬਾਈਲ ਤਾਂ ਵੀ ਉਹਦਾ ਨਾਂ ਲਿਆ ਜਾਂਦਾ। ਸੋ ਉਹ ਵੱਖ-ਵੱਖ ਇਸ ਤਰ੍ਹਾਂ ਕਰਕੇ ਉਹ ਡਿਵੈਲਪ ਹੁੰਦੀ ਆ। ਸੋ ਜਦੋਂ ਦੇਖੋ ਬਿਜ਼ਨਸ ਕਿੱਦਾਂ ਚੱਲਦਾ, ਜਿੰਨੀ ਜ਼ਿਆਦਾ ਮੋਬਿਲਿਟੀ ਹੋਏ। ਡਿਵੈਲਪਮੈਂਟ ਕਿਦੋਂ ਹੁੰਦੀ ਹੈ? ਜਿੰਨੀ ਜ਼ਿਆਦਾ ਤੁਹਾਡੇ ਕੋਲ ਫਲੈਕਸੀਬਿਲਿਟੀ ਹੋਏ, ਤੇ ਚੀਜ਼ਾਂ ਨੂੰ ਮੂਵ ਕਰ ਸਕੋ, ਚੀਜ਼ਾਂ ਤੇ ਚਲਾ ਸਕੋ, ਹਨਾ। ਤੇ ਉਹ ਸਾਰੀ ਹੁਣ ਅੱਜ ਦੇ ਦਿਨ ਵਿੱਚ, ਤੇ ਤੁਸੀਂ ਇਹ ਦੇਖੋ ਕਿ ਅਸੀਂ ਅਮਰੀਕਾ ਦੇ ਵਿੱਚ ਬੈਠੇ ਆ, ਸੰਭਵ ਹੈ ਕਿਤੇ ਇਲੈਕਟ੍ਰਿਸਿਟੀ ਤੋਂ ਬਿਨਾਂ ਅਸੀਂ, ਜਾਂ ਪਾਵਰ ਤੋਂ ਬਿਨਾਂ ਅਸੀਂ ਕੁਝ ਵੀ ਕਰ ਸਕੀਏ? ਅਸੀਂ ਇੱਕ ਜਗ੍ਹਾ ਦੂਸਰੀ ਜਗ੍ਹਾ ਕਾਰ ਯੂਜ਼ ਕਰਦੇ ਹਾਂ, ਅਸੀਂ ਹੁਣ ਇੱਥੇ ਬੈਠੇ ਤਕਨੀਕ ਦੇ ਮਾਧਿਅਮ ਦੇ ਰਾਹੀਂ ਆਪਣੇ ਸਰੋਤਿਆਂ ਦੇ ਨਾਲ ਜੁੜੇ ਹਾਂ, ਸਾਨੂੰ ਵੀ ਇਲੈਕਟ੍ਰਿਸਿਟੀ ਚਾਹੀਦੀ ਹੈ। ਸੋ ਇਹ ਜਿਹੜੀਆਂ ਚੀਜ਼ਾਂ, ਇਹ ਤੋਂ ਬਿਨਾਂ ਕੋਈ ਵੀ ਕੰਮ ਸੰਭਵ ਨਹੀਂ ਆ। ਸੋ ਉਹਦੇ ਕਰਕੇ ਜਦੋਂ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਇੰਡਸਟਰੀ ਰੈਵੋਲੂਸ਼ਨ ਕਰਦੇ ਆ, ਸੋ ਇਹਨਾਂ ਸਾਰੀ ਚੀਜ਼ਾਂ ਨੂੰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ એનર્ਜੀ ਆ ਜਿਹੜੇ ਇਸ ਵਿਕਾਸ ਨੂੰ ਇੰਗਲਿਸ਼ 'ਚ ਕਹਿ ਲਈ ਤੇ ਐਮਪਾਵਰ ਕਰਦੀ ਹੈ ਨਾ। ਉਸ ਤੋਂ ਬਿਨਾਂ ਜਿਹੜਾ ਵਿਕਾਸ ਆ, ਉਹ ਕਿਸੇ ਵੀ ਤਰੀਕੇ ਸੰਭਵ ਨਹੀਂ ਆ। ਸੋ ਇਹਦੇ ਵੱਖ-ਵੱਖ ਪਹਿਲੂ ਆ ਜੀ, ਜਿੱਦਾਂ ਅਸੀਂ ਪਹਿਲਾਂ ਦੱਸਿਆ ਕਿ ਇਲੈਕਟ੍ਰਿਸਿਟੀ, ਹਨਾ, ਅਸੀਂ ਰੀਨਿਊਏਬਲ ਤੇ ਜਾਂ ਨਾਨ ਰੀਨਿਊਏਬਲ ਦੇ ਉੱਤੇ ਬਾਅਦ ਵਿੱਚ ਆਉਂਦੇ। ਪਹਿਲਾਂ ਤੇ ਗੱਲਬਾਤ ਇਹ ਤੋਂ ਤੁਰੀ ਕਿ ਕਿਸੇ ਤਰ੍ਹਾਂ એનર્ਜੀ ਜਿਸ ਤਰ੍ਹਾਂ ਵੀ ਪ੍ਰੋਡਿਊਸ ਹੁੰਦੀ ਆ, ਕਰੋ, ਹਨਾ, ਉਹਦੇ ਇੰਪੈਕਟ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਣੇ ਸ਼ੁਰੂ ਹੋ ਗਏ ਵੀ ਨਾਨ ਰੀਨਿਊਏਬਲ ਦੇ ਸੋਰਸਿਸ ਹੀ ਪਹਿਲਾਂ ਡਿਵੈਲਪ ਹੁੰਦੇ ਆ, ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਖਤਮ ਹੋਣ ਵਾਲੇ ਆ। ਉਹਦੀ ਪੋਲਿਟਿਕਸ ਬਾਰੇ ਅਸੀਂ ਵੀ ਆਉਣ ਵਾਲੇ ਹਿੱਸੇ ਦੇ ਵਿੱਚ ਟਾਕ ਸ਼ੋ ਵਿੱਚ ਗੱਲ ਕਰਾਂਗੇ। ਪਰ ਪਹਿਲਾਂ ਜਿਹੜਾ ਤਰੀਕਾ ਇਹ ਸੀ ਕਿ ਜਿਸ ਤਰ੍ਹਾਂ ਵੀ એનર્ਜੀ ਆਪਾਂ ਨੂੰ ਪ੍ਰੋਡਿਊਸ ਹੁੰਦੀ ਆ, ਪ੍ਰੋਡਿਊਸ ਕਰੋ। ਕੋਲਾ ਸਭ ਤੋਂ ਪਹਿਲਾਂ ਚੱਲਿਆ, ਹਨਾ। ਸੋ ਕੋਲੇ ਤੋਂ ਭਾਫ ਪਾਣੀ ਸ਼ੁਰੂ ਹੋਈ। ਉਸ ਤੋਂ ਬਾਅਦ ਕੈਰੋਸੀਨ ਦੀ ਜਿਹੜੀ ਆ, ਉਹ ਜਿਹਨੂੰ ਮਿੱਟੀ ਦਾ ਤੇਲ ਪੰਜਾਬੀ 'ਚ ਕਹਿੰਦੇ ਆ, ਉਹਦੀ ਡਿਵੈਲਪਮੈਂਟ ਉਹਦੀ ਸਾਡੇ ਸਾਹਮਣੇ ਆਉਂਦੀ ਆ। ਫਿਰ ਉਸ ਤੋਂ ਬਾਅਦ ਗੈਸ ਆ ਜਾਂਦੀ ਆ, ਨੈਚੁਰਲ ਗੈਸ, ਡੀਜ਼ਲ, ਹਨਾ, ਜਿਹੜੀ ਦੂਸਰੀ ਹੁਣ ਆਪਣੀ ਕਾਰਾਂ ਦੇ ਵਿੱਚ ਗੈਸ ਜਿਹੜੀ ਪਾਉਂਦੇ ਆ, ਪੈਟਰੋਲ ਵੀ ਕਹਿੰਦੇ ਉਹਨੂੰ, ਉਹਦੀ ਆਉਂਦੀ ਆ। ਤੇ ਉਸ ਤੋਂ ਬਾਅਦ ਹੁਣ ਅੱਗੇ ਤੋਂ ਅੱਗੇ ਜਿਹੜੇ ਸੋਰਸਿਸ ਉਹ ਚੱਲਦੇ ਰਹਿੰਦੇ ਆ। ਸੋ ਇਹ ਮੋਟੇ ਤੌਰ ਦੇ ਉੱਤੇ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹਦੇ ਕੋਲ ਸਰਪਲਸ ਪਾਵਰ ਆ, ਉਹਨਾਂ ਦੇਸ਼ਾਂ ਨੇ ਬਹੁਤ ਤਰੱਕੀ ਕੀਤੀ।